मैं रावी मैं ब्यास ते जेलम मैं अटक चनाब जेड़ा इश्क दे बाग च खिलिया मैं ओ फुल गुलाब मैं धरती ते प्यार दा किता मैं जन्नत दा खाब खलस जी मैनू दुनिया जाने मेरा ना पंजाब मेरा ना पंजाब। मतलब कि हारदे नहीं हुंदे कदी मर्द दलेर बस हौसले बना के तुसी बंब रखियो आपां जितांगे जरूर पंजाबीओ जारी जंग रखियो। अस्सलाम वालेकुम जी, सत श्री अकाल। मैं टी आर कोहली थोड़े सब दे प्यार दे नाल एक पिंड पंजाब दा चैनल जिवें वक्खो वक्ख चढ़दे और लहिंदे पंजाब दे लोकां नूं आपस च मिलाउंदा रहिंदा, उदां ही लहिंदे पंजाब च पंजाबी नूं प्रमोट करन वालियां उन्हां आवाज़ां नूं भी थोड़े रूबरू करांदा जिन्हां ने पंजाबी पंजाब ते पंजाबीयत वास्ते बहुत ज़्यादा काम कीता। ऐदां ही साडे नाल एक यंग टैलेंट स्टूडेंट ने, लेकिन पंजाबी वास्ते उन्होंने एक भरवीं आवाज़ चकी लहिंदे पंजाब वालों जो पूरी दुनिया ते सुनी गई ਤੇ ਹੁਣ ਉਹਨਾਂ ਦੀ ਫੈਨ ਫਾਲੋਇੰਗ ਲੱਖਾਂ ਦੇ ਵਿੱਚ ਨੇ। ਸਾਡੇ ਨਾਲ ਹਸਨ ਪੱਟੀ ਸਾਹਿਬ ਜੋ ਕਿ UCP ਲਾਹੌਰ ਯੂਨੀਵਰਸਿਟੀ ਆਫ ਸੈਂਟਰਲ ਪੰਜਾਬ ਦੇ ਸਟੂਡੈਂਟ ਨੇ ਤੇ ਨਾਲੇ ਪੰਜਾਬੀ ਦੇ ਕਹਿ ਲਓ ਇੱਕ ਬਹੁਤ ਵੱਡੀ ਆਵਾਜ਼ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਸਫ਼ਰ ਇਹਨਾਂ ਦਾ ਕਿਵੇਂ ਸ਼ੁਰੂ ਹੋਇਆ ਤੇ ਹੁਣ ਇਹ ਪੰਜਾਬੀ ਨੂੰ ਕਿਸ ਲੈਵਲ ਤੇ ਦੇਖ ਰਹੇ ਆ। ਅੱਜ ਅਸੀਂ इंटरनेशनल पंजाबी कॉन्फ्रेंस ਦੇ ਵਿੱਚ ਮੌਜੂਦ ਹੈ ਜਿੱਥੇ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਇੱਥੇ ਦੇ ਹਵਾਲੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। अस्सलाम वालेकुम जी। जी बिस्मिल्लाह वालेकुम सलाम। ਹੋਰ ਫੁੱਲਾਂ ਵਾਲਿਓ ਕੀ ਹਾਲ ਚਾਲ ਹੈ? आप सब दा कह रहा हूं तुसी अपनी सुनाओ भाजी ठीक हो? ਅੱਲਾ ਦਾ ਸ਼ੁਕਰ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਅੱਜ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 'ਚ ਆਏ ਹੋ। जी ਇਹ ਪਹਿਲਾਂ ਵੀ ਇਹੋ ਜਿਹੀਆਂ ਕਾਨਫਰੰਸਾਂ ਅਟੈਂਡ ਕੀਤੀਆਂ ਜਾਂ ਪਹਿਲੀ ਹੋਈ ਹੈ ਇਹ? जी अगे भी होईयां हन। पहली इंटरनेशनल पंजाबी कॉन्फ्रेंस बुला के चाहिए ਸਹੀ ਸਹੀ। दूजी इंटरनेशनल पंजाबी कॉन्फ्रेंस बुला के चाहिए उदू भी सीगे ਤੇ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਹੌਲੀ ਹੌਲੀ ਉੱਠਣ ਲੱਗ ਪਏ ਨੇ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਆਪਣੀ ਬੋਲੀ। ਕਿਸੇ ਬੜਾ ਸੋਹਣਾ ਲਿਖਿਆ ਨਾ ਕਿ ਮਾਂ ਬੋਲੀ ਜੇ ਭੁੱਲ ਜਾਵਾਂਗੇ ਕੱਖਾਂ ਵਾਂਗੂ ਰੁੱਲ ਜਾਵਾਂਗੇ। ਅਸਾਂ ਰੁੱਲਣਾ ਨਹੀਂ, ਅਸੀਂ ਆਪਣੀ ਬੋਲੀ ਨੂੰ ਬਚਾਉਣਾ ਹੈ। ਇਹ ਬਚਾਉਣ ਹੀ ਨਿਕਲੇ ਆ ਤੇ ਸਾਡੇ ਜਿਹੜੇ ਪੁਰਾਣੇ ਆਏ ਨੇ ਅਸੀਂ ਬੜਾ ਜੀਆਂ ਨੂੰ ਕਹਿੰਦੇ ਆ ਚੜ੍ਹਦੇ ਪੰਜਾਬ ਦੇ ਜਿਹੜੇ ਪੁਰਾਣੇ ਆਏ ਨੇ ਇਹ ਕਾਨਫਰੰਸਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ। ਬਿਲਕੁਲ। ਚਲੋ ਇਹ ਕਾਨਫਰੰਸ ਬਾਰੇ ਤਾਂ ਆਪਾਂ ਗੱਲਾਂ ਬਾਤਾਂ ਹੋਰ ਪ੍ਰੋਗਰਾਮ ਨਾਲ ਵੀ ਕਰਦੇ ਹਾਂ। ਬੇਸਿਕਲੀ ਹਸਨ ਪੱਟੀ ਸਾਹਿਬ ਦੀ ਜਰਨੀ ਦਾ ਅੱਜ ਪੁੱਛਣਾ ਕਿ ਇਹ ਕਿਵੇਂ ਯਕਦਮ ਪੰਜਾਬੀ ਦਾ ਲਬਾਦਾ ਉੜਿਆ ਜਾਂ ਪਹਿਲੋਂ ਬਚਪਨ ਤੋਂ ਹੀ ਪੰਜਾਬੀ ਦਾ ਸ਼ੌਂਕ ਆ ਜਾਂ ਘਰੇਲੂ ਪੰਜਾਬੀ ਬੋਲਦੇ ਆ? ਹੁਣ ਤਾਂ ਜ਼ਿਆਦਾ ਦੇਖਿਆ ਜਿਹੜੇ ਪੜ੍ਹੀ ਲਿਖੀ ਫੈਮਲੀਆਂ ਵਾ ਉਰਦੂ ਵੱਲ ਨੂੰ ਜ਼ਿਆਦਾ ਮਾਇਲ ਹੁੰਦੀਆਂ। ਭਾਜੀ ਵੱਡੀ ਗੱਲ ਇਹ ਹੈ ਕਿ ਸਾਡੇ ਖੂਨ ਦੇ ਵਿੱਚ ਪੰਜਾਬੀ ਹੈ। ਵਾਹ ਜੀ। ਅਸੀਂ ਜੰਮਦੇ ਜਿਹੜਾ ਸਾਨੂੰ ਟੈਗ ਲੱਗਾ ਉਹ ਪੰਜਾਬੀ ਦਾ ਲੱਗ ਗਿਆ ਸਾਡੇ ਨਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਯੂਨੀਵਰਸਿਟੀ ਚ ਆਏ ਤਾਂ ਮੈਂ ਵੇਖਿਆ ਸਾਡੇ ਜਿਹੜੇ ਆਪਣਾ ਪਿੰਡਾਂ ਦੇ ਮੁੰਡੇ ਨੇ ਉਹ ਜਦੋਂ ਯੂਨੀਵਰਸਿਟੀ ਚ ਆਉਂਦੇ ਨੇ ਨਾ ਭਾਜੀ ਉਹ ਵੇਖਦੇ ਨੇ ਕਿ ਆਪਣਾ ਮਾਹੌਲ ਚੇਂਜ ਕਰ ਲੈਂਦੇ ਨੇ। ਬਿਲਕੁਲ। ਉਹ ਚੇਂਜ ਕਰਨ ਦੀ ਵਜ੍ਹਾ ਮੈਨੂੰ ਜਿਹੜੀ ਦਿਸਦੀ ਵੀ ਇਹ ਸਿੱਧਾ ਉਹ ਆਂਦੇ ਨੇ ਕਿ ਜਨਾਬ ਬੀਬੀਆਂ ਨਾਲ ਸਾਡੀ ਅੰਡਰਸਟੈਂਡਿੰਗ ਹੋ ਜਾਏ। ਅੱਛਾ। ਪਰ ਮੈਂ ਇਹ 100% ਸੱਚ ਹੈ ਜੀ। ਉਹ ਬੀਬੀਆਂ ਨੂੰ ਥੋੜੀ ਅੰਡਰਸਟੈਂਡਿੰਗ ਕਰਨ ਵਾਸਤੇ ਉਹ ਆਪਣਾ ਲਿਬਾਸ ਚੇਂਜ ਕਰ ਸਕਦੇ। ਪਰ ਮੈਂ ਜਿਹੜਾ ਨਾ ਮੈਂ ਉਦੋਂ ਆ ਕੇ ਜਦੋਂ ਮਾਹੌਲ ਦੇਖਿਆ ਮੈਂ ਨਾ ਇੱਥੇ ਸਾਡੇ ਵਰਗੇ ਮੁੰਡਿਆਂ ਦੀ ਬੜੀ ਲੋੜ ਹੈ ਯੂਨੀਵਰਸਿਟੀ ਲੈਵਲ 'ਚ ਆਪਣੀ ਪੰਜਾਬੀ ਜ਼ੁਬਾਨ ਉੱਤੇ ਬੋਲਣ ਵਾਸਤੇ, ਆਪਣੀ ਪੰਜਾਬੀ ਜ਼ੁਬਾਨ ਨੂੰ ਅੱਗੇ ਲਿਆਉਣ ਵਾਸਤੇ। ਤੇ ਪੰਜਾਬੀ ਬੋਲ ਕੇ ਹੁਣ ਤੁਹਾਡੇ ਕਮੈਂਟ ਸੈਕਸ਼ਨ 'ਚ ਮੈਨੂੰ ਸ਼ੱਕ ਉਹਨਾਂ ਨਾਲ ਜ਼ਿਆਦਾ ਕੁੜੀਆਂ ਹੋਣੀਆਂ। ਨਹੀਂ ਉਹਦਾ ਜ਼ਿਆਦਾ ਵੀ ਹੋ ਗਿਆ ਉਹਦੇ ਨਾਲ ਚੱਲਦਾ ਰਹਿੰਦਾ। ਫਿਰ ਮੈਂ ਯੂਨੀਵਰਸਿਟੀ ਜਦੋਂ ਮੇਰਾ ਅੱਗੇ ਆਉਣ ਦਾ ਜੇ ਇੱਕ ਰਾਹ ਹੀ ਹੁੰਦਾ ਨਾ ਸਿਆਣਿਆਂ ਦੇ ਤੁੱਕੀ ਲੱਗਦਾ ਅੱਗੇ ਜਾਣ ਵਾਸਤੇ। ਹਾਂਜੀ ਜੰਪ ਲੱਗਦਾ। ਉਹ ਜੰਪ ਮੇਰਾ ਕਹਿਣ ਲੱਗਾ ਯੂਨੀਵਰਸਿਟੀ ਵਿੱਚ ਨਾ ਕਰੀਮਾ। ਜਦੋਂ ਕਰੀਮਾ ਵਿੱਚ ਆਏ ਨਾ ਤਾਂ ਉਹਨਾਂ ਬੜਾ ਸੋਹਣਾ ਬੋਰਡ ਲਾਇਆ ਉੱਤੇ ਮਾਈਕ ਰੱਖਿਆ। ਉਹਨਾਂ ਦੀ ਸੋਚ ਇਹ ਸੀ ਕਿ ਇੱਥੇ ਮੁੰਡੇ ਆਉਣਗੇ ਉਹ ਕੋਈ ਸ਼ੇਰ ਸੁਣਾਏਗਾ ਕੋਈ ਗਾਣਾ ਸੁਣਾਏਗਾ ਜਿੰਨੀਆਂ ਵੀਡੀਓਜ਼ ਬਣਨਗੀਆਂ ਪਿੱਛੇ ਸਾਡਾ ਲੋਗੋ ਆਏਗਾ ਸਾਡੀ ਪਬਲਿਸਿਟੀ ਹੋਵੇ। ਬਿਲਕੁਲ। ਮੈਨੂੰ ਵੀ ਦੁਨੀਆ ਧੱਕਾ ਧੁੱਕਾ ਲਾ ਕੇ ਉੱਤੇ ਚੜ੍ਹ ਚੜਿਆ। ਮੈਂ ਉੱਤੇ ਚੜ੍ਹ ਗਿਆ ਜਨਾਬ। ਮੈਂ ਲੈਂਦਿਆਂ ਪਹਿਲੇ ਇੱਕ ਵੀ ਗੱਲ ਕੀਤੀ ਮੈਂ ਜਨਾਬ ਮੈਂ ਹਸਨ ਪੱਟੀ UCP ਵਰਗੀ ਬਰਗਰ ਯੂਨੀਵਰਸਿਟੀ ਦੇ ਵਿੱਚ ਆਪਣਾ ਪੰਜਾਬੀ ਉੱਤੇ ਗੱਲ ਕਰਾਂਗੇ ਤੇ ਪੰਜਾਬੀ ਨਾਲ ਚੱਲਾਂਗੇ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ। ਉਹ ਵੀਡੀਓ ਜਿਹੜੀ ਮੈਂ 3 ਹਿੱਸਿਆਂ 'ਚ ਕੱਟੀ 1 ਮਿੰਟ ਦੀ ਰਾਤ ਨੂੰ ਮੈਂ ਪੋਸਟ ਕਰਕੇ ਸੌਂ ਗਿਆ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਚੜ੍ਹਦੇ ਤੇ ਲਹਿੰਦੇ ਦਾ ਇੰਨਾ ਪਿਆਰ ਮੈਨੂੰ ਮਿਲੇਗਾ। ਉਹ ਰਾਤੋਂ ਰਾਤ ਮੇਰੀ ਵੀਡੀਓ ਕਈ ਮਿਲੀਅਨ ਲੋਕਾਂ ਵੇਖੀ ਤੇ ਇੰਨਾ ਪਿਆਰ ਮਿਲਿਆ। ਬਹੁਤ ਘੱਟ ਹੁੰਦਾ, ਬਹੁਤ ਘੱਟ। ਕਈ ਬੰਦੇ ਕਰਦੇ ਨੇ ਮਿਹਨਤ, ਠੀਕ ਹੈ ਮਿਹਨਤ ਵੀ ਕਰਨੀ ਚਾਹੀਦੀ। ਕਈ ਹੁੰਦੇ ਤੁੱਕੇ ਨਾ ਹੋ ਜਾਂਦੀਆਂ ਪਰ ਤੁੱਕੇ ਨਾਲ ਜਿਹੜਾ ਬੰਦਾ ਉੱਠਦਾ ਉਹ ਬੜਾ ਛੇਤੀ ਉੱਤੇ ਜਾਂਦਾ। ਬੇਸਿਕਲੀ ਤੁੱਕਾ ਵੀ ਤੁਹਾਡਾ ਇੱਕ ਵਧੀਆ ਚੀਜ਼ ਲਈ ਸੀ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ ਸੀਗਾ। ਨਹੀਂ ਤੇ ਤੁੱਕੇ ਨਾਲ ਕਈ ਗਲਤ ਚੀਜ਼ਾਂ ਨੂੰ ਵੀ ਪ੍ਰਮੋਟ ਕਰਦੇ ਨੇ ਉਹ ਵੀ ਮੌਜੂਦ ਹੁੰਦੇ ਨੇ। ਭਾਜੀ ਆਪਣਾ ਮੈਂ ਬੜੀ ਖੁਸ਼ੀ ਨਾਲ ਇੱਕ ਗੱਲ ਦੱਸਣਾ ਹਰ ਥਾਂ ਤੇ ਦੱਸਣਾ ਕਿ ਯੂਨੀਵਰਸਿਟੀ ਅੱਜ 4 ਸਾਲ ਹੋ ਗਏ ਨੇ। 4 ਸਾਲਾਂ ਦੇ ਵਿੱਚ ਮੈਂ ਪੈਨਸ਼ਨ ਨਹੀਂ ਵੇਖੀ ਨਾ ਪਾਈ। ਕਿਉਂ? ਸਭ ਤੋਂ ਪਹਿਲਾਂ ਠੀਕ ਹੈ ਪੈਨਸ਼ਨ ਮੈਂ ਮਾੜਾ ਨਹੀਂ ਆਂਦਾ, ਅੰਗਰੇਜ਼ੀ ਮੈਂ ਮਾੜਾ ਨਹੀਂ ਆਂਦਾ
ਜੇ ਕਿਸੇ ਨੂੰ ਜਿਵੇਂ ਚੰਗਾ ਲੱਗਦਾ ਉਵੇਂ ਹੀ ਕਰਦਾ। ਮੈਂ ਨਾ ਇੱਥੇ ਸਾਡੇ ਪੰਜਾਬੀ ਪੈਂਟ ਸ਼ਰਟ ਪਾਉਂਦੇ ਨੇ, ਬੜੀ ਸੋਹਣੀ ਲੱਗਦੀ, ਮੈਂ ਤਾਰੀਫ ਕਰਨਾ, ਪਰ ਮੈਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਮੈਂ ਇਹ ਚੀਜ਼ ਦੀ ਫੀਲ ਕਰਨਾ, ਤੇ ਲਿਹਾਜ਼ਾ ਮੈਂ ਜ਼ਿਆਦਾਤਰ ਆਪਣਾ ਆਹੀ ਲਿਬਾਸ ਇਸਤੇਮਾਲ ਕੀਤਾ। ਅੱਜ 4 ਸਾਲ ਹੋ ਗਏ ਨੇ ਮੈਂ ਪੈਂਟ ਸ਼ਰਟ ਨਹੀਂ ਪਾ ਰਹੀ। ਬਹੁਤ ਵਧੀਆ। ਆਪਣੇ ਲਿਬਾਸ ਨੂੰ, ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰਦਿਆਂ ਹੋਇਆ ਇੱਕ ਤੁਹਾਡਾ ਬੜਾ ਯਾਨੀ ਕਿ ਮਸ਼ਹੂਰ ਤਕੀਆ ਕਲਾਮ ਆ ਫੁੱਲਾਂ ਵਾਲਿਓ। ਇਹ ਕਿੱਥੋਂ ਆਇਆ? ਇਹ ਫੁੱਲਾਂ ਵਾਲੀ ਮਾਰਕੀਟ ਚੋਂ ਤਾਂ ਲਿਆ ਸੀ ਕਦੇ? ਵੇਖੋ ਜੀ, ਜਦੋਂ ਤੁਹਾਨੂੰ ਕਿਸੇ ਨਾਲ ਇਸ਼ਕ ਹੁੰਦਾ ਹੈ, ਮੁਹੱਬਤ ਹੁੰਦੀ ਹੈ, ਪਿਆਰ ਹੁੰਦਾ ਹੈ, ਤੇ ਤੁਸੀਂ ਉਹਨੂੰ ਫੁੱਲ ਦਿੰਦੇ ਹੋ। ਵਾਹ ਜੀ ਵਾਹ। ਮੈਂ ਕਿ ਮੈਂ ਆਪਣੇ ਸ਼ਬਦਾਂ ਨਾਲ ਹੀ ਇੰਜ ਦੇ ਲਫ਼ਜ਼ ਬਣਾ ਦਿਆਂ ਕਿ ਅਗਲੇ ਬੰਦੇ ਨੂੰ ਮੇਰੇ ਬੋਲਣ ਤੋਂ ਪਹਿਲਾਂ ਹੀ ਫੁੱਲ ਲੱਪੜ ਜਾਣ। ਤੇ ਮੈਂ ਆਪਣੀ ਇੱਕ ਮੁਹੱਬਤ ਕਰਨ ਦਾ ਤਰੀਕਾ ਮੇਰੇ ਭਰਾਵਾਂ ਨਾਲ, ਜਿਵੇਂ ਤੁਹਾਡੇ ਵੇਖਣ ਵਾਲੇ ਨਾਲ, ਤੁਹਾਡੇ ਨਾਲ, ਕਿ ਮੈਂ ਉਹਨਾਂ ਫੁੱਲਾਂ ਵਾਲੇ ਕੀ ਹਾਲ ਚਾਲ ਨੇ, ਤਗੜੇ ਹੋ, ਇਹ ਬੇਸਿਕਲੀ ਇੱਕ ਫੁੱਲ ਇੱਕ ਮੁਹੱਬਤ ਦਾ ਜ਼ਰੀਆ ਬਣ ਗਏ ਨੇ। ਉਹ ਤਾਂ ਕਰਕੇ ਮੈਂ ਲਫ਼ਜ਼ ਇਸਤੇਮਾਲ ਕਰਦਾ। ਤੁਹਾਡਾ ਐਕਸੈਂਟ ਥੋੜਾ ਜਿਹਾ ਚੇਂਜ ਆ, ਵੈਸੇ ਵੀ ਪੰਜਾਬੀ ਦਾ ਕੋਈ 7 ਤੋਂ ਬਾਅਦ ਚੇਂਜ ਹੋ ਹੀ ਜਾਂਦਾ। ਇਹਦਾ ਕਿਹੜੇ ਐਕਸੈਂਟ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਕੋਈ ਪੋਠੋਹਾਰੀ ਦਾ ਐਕਸੈਂਟ ਆ ਜਾਂ ਜਾਂਗਲੀ ਦਾ, ਜਾਂ ਕਿਹੜੇ ਐਕਸੈਂਟ ਦੇ ਵਿੱਚ ਗੱਲ ਕਰਦੇ? ਸਾਡੀ ਨਾ ਤੇ ਜਾਂਗਲੀ ਨਾ ਪਟਵਾਰੀ, ਅਸੀਂ ਸ਼ੇਖਪੁਰੇ ਰੀਜਨ ਦੇ ਨਾਲ ਸਾਡਾ ਸ਼ੇਖੂਪੁਰ। ਸ਼ੇਖਪੁਰਾ ਉੱਥੋਂ ਦੀ ਬੋਲੀ ਅਸੀਂ ਜ਼ਿਆਦਾਤਰ। ਕਿ ਠੇਠ ਦੀ ਜਿੰਨਾ ਇਸ ਇਲਾਕੇ ਦੀ ਮੰਡੀ ਬਹਾਉਦੀਨ ਗੁਜਰਾਤ? ਨਹੀਂ, ਮੰਡੀ ਬਹਾਉਦੀਨ ਦੇ ਅੱਗੇ ਉਹ ਥੋੜੀ ਜੀ ਭਾਰੀ ਬੋਲੀ ਹੋ ਜਾਂਦੀ ਹੈ। ਜਿਹੜੀ ਸਾਡੀ ਹੈ ਨਾ ਆਪਣਾ ਬਾਰਡਰ ਦੇ ਨਾਲ, ਆਪਣਾ ਸ਼ੇਖਪੁਰਾ ਨਾਲ ਬਿਲਕੁਲ ਲੱਗਦਾ, ਮਿੱਠੀ ਜੀ ਬੋਲੀ। ਜਿਹੜੀ ਮੰਡੀ ਬਹਾਉਦੀਨ ਦੀ ਬੋਲੀ ਉਹ ਥੋੜੀ ਜੀ ਭਾਰੀ ਟਾਈਪ ਹੋ ਜਾਂਦੀ ਹੈ, ਉਹਨਾਂ ਦੀ ਵਰਡਿੰਗ ਬੜੀ ਚੇਂਜ ਹੋ ਜਾਂਦੀ, ਠੇਠ ਪੰਜਾਬੀ ਹੋ ਜਾਂਦੀ, ਪਰ ਸਾਡੀ ਸਿੱਧੀ ਸਿੱਧੀ ਜੀ ਨਾ। ਵਾਹ ਜੀ ਵਾਹ। ਤੇ ਹੋਰ ਦੱਸੋ, ਆਪਣੀ ਜਿਹੜੀ ਯੂਥ ਆ, ਯੰਗ ਜਨਰੇਸ਼ਨ ਆ, ਉਹਨੂੰ ਕੀ ਪੈਗਾਮ ਦੇਣਾ ਚਾਹੋਗੇ? ਕਿ ਆਪਣੇ ਤੁਸੀਂ ਵੀ ਵਾਇਰਲ ਹੋਏ ਹੋ ਜੀ, ਅੱਜ ਅਲਹਮਦੁਲਿਲਾ ਤੁਹਾਡੇ ਇੱਕ ਮਕਾਮ ਆ, ਇੱਜ਼ਤ ਆ। ਅਸੀਂ ਵੀ ਪੰਜਾਬੀ ਤੇ ਕੰਮ ਕਰਦੇ ਹਾਂ, 7 ਸਾਲ ਹੋ ਗਏ, ਇੱਕ ਰੱਬ ਨੇ ਇੱਜ਼ਤ ਦਿੱਤੀ, ਮਕਾਮ ਦਿੱਤਾ। ਤੇ ਇਹਦੇ ਵਿੱਚ ਜ਼ਿਆਦਾ ਬਿਹਤਰ ਨਹੀਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ, ਆਪਣੇ ਮਾਂ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਅੱਗੇ ਆਈਆਂ, ਉਹਨਾਂ ਨੂੰ ਨਾ ਭੁੱਲੀਏ? ਭਾਜੀ, ਸਾਨੂੰ ਹਰਾਉਣ ਵਾਸਤੇ ਲੋਕਾਂ ਬੜੀ ਕੋਸ਼ਿਸ਼ ਕੀਤੀ, ਬਿਲਕੁਲ, ਕਿ ਇਹ ਪੰਜਾਬੀ ਆਪਣੇ ਮਕਸਦ ਤੋਂ ਹਟ ਜਾਣ। ਉਹਨਾਂ ਵਾਸਤੇ ਵੀ ਹਾਰਦੇ ਨਹੀਂ ਹੁੰਦੇ ਕਦੀ ਮਰਦ ਦਲੇਰ, ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ, ਆਪਾਂ ਜਿੱਤਾਂਗੇ ਜ਼ਰੂਰ ਪੰਜਾਬੀਓ, ਜਾਰੀ ਜੰਗ ਰੱਖਿਓ, ਮੁਹੱਬਤ ਦੀ ਜੰਗ ਅਸੀਂ ਲੜਦੇ ਪਏ ਤੇ ਲੜਦੇ ਰਵਾਂਗੇ। ਇਹ ਸ਼ੇਰ ਜਿਹੜਾ ਸੁਣਾਇਆ ਇਹ ਤੁਹਾਡਾ ਆਪਣਾ ਹੈ? ਨਹੀਂ, ਮੇਰਾ ਆਪਣਾ ਨਹੀਂ, ਇਹ ਮੈਂ ਗਾਣਾ ਸੁਣਿਆ ਗਾਣੇ ਦੇ ਵਿੱਚ। ਤੇ ਚੜ੍ਹਦੇ ਪੰਜਾਬ ਦੇ ਕੋਈ ਗਾਇਕ ਸਨ, ਉਹਨਾਂ ਦਾ ਨਾਮ ਮੈਨੂੰ ਨਹੀਂ ਹੁੰਦਾ, 3-4 ਇਕੱਠੀ ਗਾਉਂਦੇ ਪਏ ਸਨ, ਉਸ ਮੈਨੂੰ ਬੜਾ ਸੋਹਣਾ ਲੱਗਿਆ ਤੇ ਮੈਂ ਇਹਨੂੰ ਨਾਲ ਹੀ ਤੁਹਾਡੇ ਸੁਣਾਇਆ। ਅੱਛਾ, ਜਦੋਂ ਤੁਸੀਂ ਪੰਜਾਬੀ ਦਾ ਇੱਥੇ ਪ੍ਰਚਾਰ ਹੀ ਕਰਨਾ ਕਹਿ ਸਕਦੇ ਹੋ, ਸ਼ੁਰੂ ਕਰ ਦਿੱਤਾ ਯੂਨੀਵਰਸਿਟੀ ਦੇ ਵਿੱਚ, ਤੁਹਾਨੂੰ ਕੋਈ ਅਟਕਣ, ਕੋਈ ਰੁਕਾਵਟ ਬੜੀਆਂ ਇੰਤਜ਼ਾਮੀਆਂ ਵੱਲੋਂ, ਬਾਕੀ ਆਪਣੇ ਕਲਾਸ ਫੈਲੋਜ਼ ਵੱਲੋਂ? ਭਾਜੀ, ਰੁਕਾਵਟਾਂ ਤੇ ਸਿਰ ਤੇ ਪਈਆਂ ਨੇ ਪੰਜਾਬੀਆਂ ਵਾਸਤੇ। ਮੈਂ ਯੂਨੀਵਰਸਿਟੀ ਜਾਂਦਾ ਹੁੰਦਾ ਸੀ ਆਪਣੇ ਪੰਜਾਬੀ ਗੈਟ ਵਿੱਚ, ਸਾਫਾ ਮੋਢੇ ਤੇ ਲਾਉਣਾ। ਹੁਣ ਮੇਰੇ ਤੋਂ ਨਾ ਲਾਈਫ ਮੰਦੀ ਕਿ ਤੂੰ ਆਪਣਾ ਸਾਫਾ, ਆਪਣਾ ਖੁੱਸਾ ਪਾ ਕੇ ਯੂਨੀਵਰਸਿਟੀ 'ਚ ਨਹੀਂ ਵੜ ਸਕਦਾ। ਉਹਦੇ ਬਰਕਸ ਜੇ ਵੇਖਿਆ ਜਾਵੇ, ਉੱਥੇ ਯੂਨੀਵਰਸਿਟੀ ਜਿਹੜੀਆਂ ਕੁੜੀਆਂ ਨੇ, ਮੈਂ ਉਹਨਾਂ ਦੀ ਗੱਲ ਕਰਾਂ, ਹੁਣ ਜਨਾਬ ਉਹ ਜਿੰਨਾ ਤੰਗ ਲਿਬਾਸ ਪਾ ਕੇ ਆਉਣਗੇ ਉਹਨਾਂ ਉਹ ਜ਼ਿਆਦਾ ਕੁੜੀਆਂ ਨਾਲ ਐਂਟਰ ਹੋਣ ਦਿੰਦੇ ਨੇ, ਕਿਉਂਕਿ ਉਹ ਆਉਂਦੇ ਨੇ ਕਿ ਇਹਨਾਂ ਦੇ ਸਿਰ ਤੇ ਸਾਡੇ ਐਡਮਿਸ਼ਨ ਹੁੰਦੇ ਨੇ। ਅੱਜ ਸਿੱਧੀ ਗੱਲ ਮੈਂ ਕਰਾਂ, ਬਿਲਕੁਲ ਇੱਕ ਕਮਰਸ਼ੀਅਲ ਸੋਚ ਹੋ ਗਈ ਨਾ। ਹਾਂਜੀ, ਉਹ ਅਗਰ ਕੁੜੀਆਂ ਜਿਹੜੀਆਂ ਨੇ ਉਹ ਤੰਗ ਲਿਬਾਸ ਪਾ ਕੇ ਆਉਣ ਤੇ ਜਨਾਬ ਉਹ ਆਉਂਦੇ ਨੇ ਜੀ ਆਇਆਂ ਨੂੰ ਵੈਲਕਮ ਕਰਦੇ ਨੇ। ਸਾਡੇ ਵਰਗਾ ਜੱਟਕਾ ਬੰਦਾ ਆਪਣੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲਾ ਜਦੋਂ ਯੂਨੀਵਰਸਿਟੀ ਜਾਂਦਾ, ਮੋਢੇ ਸਾਫਾ ਰੱਖ ਕੇ ਪੈਰੀ ਖੁੱਸਾ ਪਾ ਕੇ ਉਹਨੂੰ ਬੂਹੇ ਤੇ ਡੱਕ ਲਈਦੇ ਨੇ। ਇਸ ਗੱਲ ਨੇ ਇਹ ਬੜੀ ਵੱਡੀ ਜ਼ਿਆਦਤੀ ਸਾਡੇ ਪੰਜਾਬੀਆਂ ਨਾਲ। ਯੂਨੀਵਰਸਿਟੀ ਦਾ ਨਾਂ ਕੀ ਹੈ? ਸੈਂਟਰਲ ਪੰਜਾਬ। ਪਰ ਪੰਜਾਬ ਦਾ ਕੰਮ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਉਹਨਾਂ ਨੇ ਇਹੋ ਜਿਹੇ ਬੰਦਿਆਂ ਨੂੰ, ਪੰਜਾਬੀ ਗੈਟਅਪ ਵਾਲੇ ਬੰਦਿਆਂ ਨੂੰ ਬਾਹਰ ਕੱਢਣਾ, ਤੇ ਆਪਣੀ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਵੀ ਬਾਹਰ ਕੱਢ ਦੇਣ। ਹਾਂਜੀ, ਇਹ ਸਾਡਾ ਭਰਵਾਂ ਇਹਤਜਾਜ ਵੀ ਹੋਏਗਾ। ਪੰਜਾਬੀ ਜਿਸ ਤਰ੍ਹਾਂ ਉੱਪਰ ਦਿਨ ਪਰ ਦਿਨ ਆ ਰਹੇ ਆ, ਤੁਹਾਨੂੰ ਇਹ ਕਰਨਾ ਪੈਣਾ, ਮੰਨਣਾ ਪੈਣਾ ਕਿ ਪੰਜਾਬੀਆਂ ਦਾ ਗੈਟਅਪ ਵੀ ਤੁਹਾਨੂੰ ਆਪਣੇ ਪੰਜਾਬ ਵਰਡ ਦੇ ਨਾਲ ਜੋੜਨਾ ਪੈਣਾ। ਇਹਦੇ ਨਾਲ ਸਾਨੂੰ ਉੱਥੇ ਪੰਜਾਬੀ ਦੇ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਬਿਲਕੁਲ। ਦੇਖੋ ਨਾ ਜੀ, ਯੂਨੀਵਰਸਿਟੀ ਵਿੱਚ ਅਕਸਰੀਅਤ 90% ਤੁਸੀਂ ਲੋਕ ਕਹਿ ਸਕਦੇ ਹੋ ਪੰਜਾਬੀ ਪੜ੍ਹਦੇ ਨੇ, ਪਰ ਮੈਨੂੰ ਦੁੱਖ ਉਦੋਂ ਲੱਗਦਾ, ਪਿੱਛੇ ਸਾਨੂੰ ਇਜਾਜ਼ਤ ਮਿਲੀ ਸੀ ਆਪਣੀ ਯੂਨੀਵਰਸਿਟੀ 'ਚ ਪੰਜਾਬੀ ਡੇ ਮਨਾਉਣ ਦੀ, ਪਰ ਉੱਥੇ ਜਦੋਂ ਸਾਡੇ ਪਠਾਨ ਵੀਰ ਕੋਈ ਇਵੈਂਟ ਕਰਦੇ ਨੇ, ਉਹ ਸਾਰੇ ਆਪਣੇ ਕਲਚਰ ਡਰੈਸ 'ਚ ਉੱਥੇ ਜਦੋਂ ਪੰਜਾਬੀ ਸਾਡੇ ਉੱਥੇ ਕੋਈ ਪੰਜਾਬੀ ਡੇ ਮਨਾਉਂਦੇ ਨੇ, ਕੋਈ ਪੰਜਾਬੀ ਸਾਨੂੰ ਉੱਥੇ ਨਜ਼ਰ ਨਹੀਂ ਆਉਂਦਾ। ਇਹ ਆਪਣੀ ਮਾਂ ਬੋਲੀ ਨਾਲ ਬੜੀ ਵੱਡੀ ਜ਼ਿਆਦਤੀ ਕਰਦੇ ਨੇ। ਜਿਹੜੀ ਭੀੜ ਹੁੰਦੀ ਨਾ, ਰਸ਼ ਹੁੰਦਾ, ਉਹ ਬੰਦੇ ਨੂੰ ਤਾਕਤ ਜ਼ਰੂਰ ਦੇ ਦਿੰਦਾ, ਲੇਕਿਨ ਉਹਦੀ ਸ਼ਨਾਖਤ ਖੋਲਣ ਦਾ ਆ। ਤੁਸੀਂ ਭੀੜ ਤੋਂ ਹਟ ਕੇ ਚੱਲੇ ਆ, ਤੁਸੀਂ ਇੱਕ ਵੱਖਰਾ ਹੋ ਕੇ ਚੱਲੇ ਆ। ਅੱਜ ਤੁਹਾਨੂੰ ਟੀਵੀ ਚੈਨਲ ਵਾਲੇ ਵੀ ਬੁਲਾ ਰਹੇ ਆ, ਤੁਹਾਨੂੰ ਹਰ ਬੰਦਾ ਜਿਹੜਾ ਸੋਸ਼ਲ ਮੀਡੀਆ ਤੇ ਕੰਮ ਕਰਦਾ, ਉਹਦੀ ਖਾਸ਼ ਹੈ ਕਿ ਭੱਟੀ ਸਾਹਿਬ ਸਾਡੇ ਨਾਲ ਵੀ ਹੋਣ। ਬਿਲਕੁਲ। ਅਗਰ ਤੁਸੀਂ ਉਸੇ ਭੀੜ ਦਾ ਹਿੱਸਾ ਬਣ ਜਾਂਦੇ ਤੇ ਸ਼ਾਇਦ ਇਸ ਮਕਾਮ ਤੇ ਨਾ ਪਹੁੰਚਦੇ। ਬਿਲਕੁਲ ਜੀ, ਇਹ ਰੱਬ ਸੋਹਣੇ ਦੀ ਬੜੀ ਦੇਣ ਹੈ ਜੀ। ਉਸ ਰੱਬ ਨੇ ਇੰਨੀ ਜ਼ਾਤ ਨੂੰ ਨਵਾਜ਼ਿਆ। ਸਭ ਤੋਂ ਪਹਿਲਾਂ ਤਾਂ ਰੱਬ ਸੋਹਣੇ ਦਾ ਸ਼ੁਕਰ, ਉਸ ਤੋਂ ਬਾਅਦ ਮੇਰੇ ਮਾਪਿਆਂ ਦਾ, ਫਿਰ ਮੇਰੇ ਚਾਹਣ ਵਾਲੇ ਭਰਾਵਾਂ ਦਾ, ਜਿਨ੍ਹਾਂ ਦੇ ਕਰਕੇ ਅਸੀਂ ਇੱਥੇ ਬੈਠੇ ਆ। ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀਰ ਭਰਾ ਪੰਜਾਬੀ ਤੇ ਕੰਮ ਕਰਦੇ ਨੇ, ਤੁਹਾਡੇ ਵਰਗੇ ਵੀਰ ਨਾਲ ਜੁੜੇ ਰਹਿਣ ਤੇ ਸਾਨੂੰ ਕਿਸੇ ਗੱਲ ਦੀ ਥੋੜ ਨਹੀਂ, ਨਾ ਘਾਟ। ਬਿਲਕੁਲ ਬਿਲਕੁਲ ਜੀ। ਹਸਨ ਭੱਟੀ ਸਾਹਿਬ ਆਪਣੇ ਨਾਲ ਮੌਜੂਦ ਸੀ। ਜਦੋਂ ਵੀ ਆਪਾਂ ਕੋਈ ਪੰਜਾਬੀ ਤੇ ਗੱਲ ਕਰਦੇ ਹਾਂ, ਉੱਥੇ ਆਖਰ ਤੇ ਕਲੈਰਿਟੀ ਮੈਂ ਜ਼ਰੂਰ ਦਿੰਦਾ ਹੁੰਦਾ ਕਿ ਉਰਦੂ ਦਾ ਮੈਂ ਦੋਖੀ ਨਹੀਂ, ਅੰਗਰੇਜ਼ੀ ਦਾ ਮੈਂ ਦੁਸ਼ਮਣ ਨਹੀਂ,
ਮੇਰੇ ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂਜੀ ਹਾਂ ਪੰਜਾਬੀ ਹੈ, ਹਾਂਜੀ ਹਾਂ ਪੰਜਾਬੀ ਹੈ। ਇਹਦੇ ਨਾਲ ਹੀ ਅਸੀਂ ਸ਼ੇਰ ਨਾਲ ਇਖਤਾਮ ਕਰਾਂਗੇ ਕਿ ਮੈਂ ਰਾਵੀ, ਮੈਂ ਬਿਆਸ ਤੇ ਜੇਲਮ, ਮੈਂ ਆਟਕ ਚਨਾਬ, ਜਿਹੜਾ ਇਸ਼ਕ ਦੇ ਬਾਗ ਚ ਖਿਲਿਆ, ਮੈਂ ਉਹ ਫੁੱਲ ਗੁਲਾਬ, ਮੈਂ ਧਰਤੀ ਤੇ ਪਿਆਰ ਦਾ ਕੀਤਾ, ਮੈਂ ਜੰਨਤ ਦਾ ਖਾਬ, ਖਲਸ ਜੀ ਮੈਨੂੰ ਦੁਨੀਆ ਜਾਣੇ, ਮੇਰਾ ਨਾ ਪੰਜਾਬ, ਵਾਹ ਜੀ। ਮੇਰਾ ਨਾ ਪੰਜਾਬ। ਹਾਂਜੀ, ਰੱਬ ਰਾਖਾ ਜੀ।